ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਕਰੰਥੀਓ। ਪਰ ਜੋ ਕੁਝ ਵਾਂ ਰੱਬ ਦੇ ਫਜ਼ਲ ਨਾਲ ਵਾਂ, ਤੇ ਉਹਦਾ ਫਜ਼ਲ ਜਿਹੜਾ ਮੇਰੇ ਉੱਤੇ ਹੋਇਆ ਹੈ ਉਹ ਬੇਫਾਇਦਾ ਨਹੀਂ ਹੋਇਆ। ਜਵਾਬੀ ਪੜ੍ਹਾਈ ਰੋਮੀਓ। ਇਸ ਲਈ ਅਸੀਂ ਕੀ ਆਖੀਏ ਕਿ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ, ਕਿਉਂ ਜੇ ਉਹਦੇ ਵਿੱਚ ਅੱਗੇ ਨਵੀਂ ਹਯਾਤੀ ਗੁਜ਼ਾਰੀਏ। ਜੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ ਪਰ ਰੱਬ ਦੇ ਪਾਰੋਂ ਮਸੀਹ ਯਿਸੂ ਵਿੱਚ ਜਿਉਂਦੇ ਸਮਝੋ, ਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ, ਤੇ ਆਪਣੇ ਅਜ਼ਾ ਰਾਸਤਬਾਜ਼ੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ। ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ, ਕਿਉਂ ਜੇ ਤੁਸੀਂ ਸ਼ਰੀਅਤ ਦੇ ਮਾਤਹਿਤ ਨਹੀਂ ਬਲਕਿ ਫਜ਼ਲ ਦੇ ਮਾਤਹਿਤ ਹੋ। ਪਰ ਹੁਣ ਪਾਪ ਤੋਂ ਆਜ਼ਾਦ ਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ, ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਹੈ, ਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ। ਇਸਤਸਨਾ। ਤੇ ਖੁਦਾਵੰਦ ਤੇਰਾ ਰੱਬ ਤੇਰੇ ਤੇ ਤੇਰੀ ਔਲਾਦ ਦੇ ਦਿਲ ਦਾ ਖਤਨਾ ਕਰੇਗਾ, ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੋਂ ਤੇ ਆਪਣੀ ਸਾਰੀ ਜਾਨ ਨਾਲ ਪਿਆਰ ਕਰੇ ਤੇ ਜਿਉਂਦਾ ਰਵੇਂ। ਜ਼ਬੂਰ। ਐ ਸਾਰੀ ਉਮਤੋ ਇਹ ਸੁਣੋ, ਐ ਜੱਗ ਦੇ ਸਾਰੇ ਬਸ਼ਿੰਦਿਓ ਕੰਨ ਲਾਓ, ਕੀ ਨਿੱਕੇ ਕੀ ਵੱਡੇ, ਕੀ ਅਮੀਰ ਕੀ ਫਕੀਰ। ਮੇਰੇ ਮੂੰਹ ਤੋਂ ਹਿਕਮਤ ਦੀਆਂ ਗੱਲਾਂ ਨਿਕਲਣਗੀਆਂ ਤੇ ਮੇਰੇ ਦਿਲ ਦਾ ਖਿਆਲ ਪੁਰਖੁਰਦ ਹੋਵੇਗਾ। ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਤੇ ਆਪਣੇ ਮਾਲ ਦੀ ਕਸਰਤ ਉੱਤੇ ਫਖਰ ਕਰਦੇ ਨੇ, ਉਹਨਾਂ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਆਪਣੇ ਭਰਾ ਦਾ ਫਿਦਿਆ ਨਹੀਂ ਦੇ ਸਕਦਾ, ਨਾ ਰੱਬ ਨੂੰ ਉਹਦਾ ਮੁਆਵਜ਼ਾ ਦੇ ਸਕਦਾ ਹੈ, ਤਾਂ ਜੋ ਉਹ ਹਮੇਸ਼ਾ ਤੀਕਰ ਜਿਉਂਦਾ ਰਵੇ ਤੇ ਕਬਰ ਨੂੰ ਨਾ ਵੇਖੇ। ਹਿਜ਼ਕੀਏਲ। ਤੇ ਰੂਹ ਨੇ ਮੈਨੂੰ ਚੁੱਕ ਲਿਆ ਤੇ ਮੈਂ ਆਪਣੇ ਪਿੱਛੇ ਇੱਕ ਬੜੀ ਕੜਕ ਆਵਾਜ਼ ਸੁਣੀ, ਜਿਹੜੀ ਆਖਦੀ ਸੀ ਭਈ ਖੁਦਾਵੰਦ ਦਾ ਜਲਾਲ ਉਹਦੇ ਮਸਕਨ ਨਾਲ ਮੁਬਾਰਕ ਹੋਵੇ, ਤੇ ਰੂਹ ਮੈਨੂੰ ਚੁੱਕ ਕੇ ਲੈ ਗਈ। ਇਸ ਲਈ ਤਲਖ ਦਿਲ ਤੇ ਗਜ਼ਬਨਾਕ ਹੋ ਕੇ ਟੁਰ ਗਿਆ, ਤੇ ਖੁਦਾਵੰਦ ਦਾ ਹੱਥ ਮੇਰੇ ਉੱਤੇ ਗਾਲਬ ਸੀ। ਤੇ 7 ਦਿਨਾਂ ਬਾਅਦ ਖੁਦਾਵੰਦ ਦਾ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਭਈ ਐ ਆਦਮਜ਼ਾਦ, ਮੈਂ ਤੈਨੂੰ ਬਨੀ ਇਸਰਾਈਲ ਦਾ ਨਿਗਹਬਾਨ ਮੁਕਰਰ ਕੀਤਾ। ਇਸ ਲਈ ਤੂੰ ਮੇਰੇ ਮੂੰਹ ਦਾ ਕਲਾਮ ਸੁਣ ਤੇ ਮੇਰੇ ਵੱਲੋਂ ਉਹਨਾਂ ਨੂੰ ਖਬਰਦਾਰ ਕਰ ਦੇ। ਪਰ ਜੇ ਤੂੰ ਸਰੀਰ ਨੂੰ ਖਬਰਦਾਰ ਕਰ ਦਿੱਤਾ ਤੇ ਉਹ ਆਪਣੀ ਰਵਸ਼ ਤੋਂ ਬਾਜ਼ ਨਹੀਂ ਆਇਆ, ਤੇ ਉਹ ਆਪਣੀ ਬਦਕਾਰੀ ਵਿੱਚ ਮਰੇਗਾ ਤੇ ਤੂੰ ਆਪਣੀ ਜਾਨ ਨੂੰ ਬਚਾ ਲਿਆ। ਪਰ ਜੇ ਤੂੰ ਐਸ ਰਾਸਬਾਜ਼ ਨੂੰ ਖਬਰਦਾਰ ਕਰ ਦੇਵੇਂ ਤਾਂ ਜੋ ਉਹ ਪਾਪ ਨਾ ਕਰੇ ਤੇ ਉਹ ਪਾਪ ਤੋਂ ਬਾਜ਼ ਰਵੇ, ਤੇ ਉਹ ਯਕੀਨਨ ਜੀਵੇਗਾ, ਇਸ ਲਈ ਬੇਨਸੀਹਤ ਪਜ਼ੀਰ ਹੋਇਆ ਤੇ ਤੂੰ ਜਾਨ ਬਚਾ ਲਈ। ਮੱਤੀ। ਉਸ ਵੇਲੇ ਯਿਸੂ ਨੇ ਜੱਥੇ ਨੂੰ ਤੇ ਆਪਣੇ ਚੇਲਿਆਂ ਨੂੰ ਇਹ ਗੱਲਾਂ ਆਖੀਆਂ, ਫਕੀ ਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਨੇ, ਇਸ ਲਈ ਜੋ ਕੁਝ ਤੁਹਾਨੂੰ ਦੱਸਣ ਸਭ ਕੁਝ ਕਰੋ ਤੇ ਮੰਨੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂ ਜੇ ਉਹ ਆਖਦੇ ਨੇ ਤੇ ਕਰਦੇ ਨਹੀਂ। ਉਹ ਅਜਿਹੇ ਭਾਰੇ ਬੋਝ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖ ਦਿੰਦੇ ਨੇ, ਪਰ ਆਪ ਉਹਨਾਂ ਨੂੰ ਉਂਗਲੀ ਨਾਲ ਹਿਲਾਉਣਾ ਵੀ ਨਹੀਂ ਚਾਹੁੰਦੇ। ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਨੇ, ਕਿਉਂ ਜੇ ਉਹ ਆਪਣੇ ਤਵੀਜ਼ ਵੱਡੇ ਬਣਾਉਂਦੇ ਨੇ ਤੇ ਆਪਣੇ ਕੱਪੜਿਆਂ ਦੇ ਕਿਨਾਰੇ ਚੌੜੇ ਰੱਖਦੇ ਨੇ, ਤੇ ਜ਼ਿਆਫਤਾਂ ਵਿੱਚ ਜ਼ਦਰ ਨਸ਼ੀਨੀ ਤੇ ਇਬਾਦਤਖਾਨਿਆਂ ਵਿੱਚ ਉੱਚੀਆਂ ਕੁਰਸੀਆਂ ਤੇ ਬਾਜ਼ਾਰਾਂ ਵਿੱਚ ਸਲਾਮ ਤੇ ਬੰਦਿਆਂ ਕੋਲੋਂ ਰੱਬੀ ਅਖਵਾਉਣਾ ਪਸੰਦ ਕਰਦੇ ਨੇ। ਪਰ ਤੁਸੀਂ ਰੱਬੀ ਨਾ ਅਖਵਾਓ, ਕਿਉਂ ਜੇ ਤੁਹਾਡਾ ਉਸਤਾਦ ਇੱਕ ਹੀ ਹੈ ਤੇ ਤੁਸੀਂ ਸਾਰੇ ਭਰਾ ਹੋ। ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਤੇ ਤੁਸੀਂ ਹਾਦੀ ਨਾ ਅਖਵਾਓ, ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਹੈ, ਯਾਨੀ ਮਸੀਹ। ਪਰ ਜਿਹੜਾ ਤੁਹਾਡੇ ਵਿੱਚ ਵੱਡਾ ਹੈ ਉਹ ਤੁਹਾਡਾ ਖਾਦਮ ਬਣੇ, ਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਨਿੱਕਾ ਕੀਤਾ ਜਾਵੇਗਾ, ਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ, ਭਈ ਅਸਮਾਨ ਦੀ ਬਾਦਸ਼ਾਹੀ ਲੋਕਾਂ ਉੱਤੇ ਬੰਦ ਕਰ ਦਿਓ, ਕਿਉਂ ਜੇ ਨਾ ਤੇ ਆਪ ਦਾਖਲ ਹੁੰਦੇ ਹੋ
ਤੇ ਨਾ ਦਾਖਲ ਹੋਣ ਦਿੰਦੇ ਹੋ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ, ਭਈ ਬੇਵਾਂ ਦੇ ਘਰਾਂ ਨੂੰ ਦਬਾ ਕੇ ਬੈਠਦੇ ਹੋ ਤੇ ਵਿਖਾਵੇ ਲਈ ਨਮਾਜ਼ ਨੂੰ ਲੰਮਾ ਕਰਦੇ ਹੋ। ਤੁਹਾਨੂੰ ਬਹੁਤੀ ਸਜ਼ਾ ਹੋਵੇਗੀ। ਮੱਤੀ, ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਮਹਿਸੂਲ ਲੈਣ ਵਾਲੇ ਤੇ ਕਸਬੀਆਂ ਤੁਹਾਡੇ ਤੋਂ ਪਹਿਲਾਂ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਹੁੰਦੀਆਂ ਨੇ। ਮੱਤੀ, ਉਹ ਐਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ, ਤੇ ਜਦੋਂ ਬੈਠ ਗਿਆ, ਉਹਦੇ ਚੇਲੇ ਉਹਦੇ ਕੋਲ ਆਏ, ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇਹ ਨਾ ਸਮਝੋ ਕਿ ਮੈਂ ਤੌਰੈਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ, ਬਲਕਿ ਪੂਰਾ ਕਰਨ ਆਇਆ ਵਾਂ। ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ, ਵੀ ਜਦ ਤੀਕਰ ਅਸਮਾਨ ਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰੈਤ ਤੋਂ ਹਰਗਿਜ਼ ਨਹੀਂ ਟਲੇਗਾ, ਜਦੋਂ ਤੀਕਰ ਵੀ ਸਾਰਾ ਕੁਝ ਪੂਰਾ ਨਹੀਂ ਹੋ ਜਾਵੇ। ਇਸ ਲਈ ਜਿਹੜਾ ਕੋਈ ਇਹਨਾਂ ਨਿੱਕੇ ਤੋਂ ਨਿੱਕੇ ਹੁਕਮਾਂ ਵਿੱਚੋਂ ਕਿਸੇ ਨੂੰ ਤੋੜੇਗਾ ਤੇ ਇਹੀ ਬੰਦਿਆਂ ਨੂੰ ਸਿਖਾਵੇਗਾ, ਤੇ ਉਹ ਅਸਮਾਨ ਦੀ ਬਾਦਸ਼ਾਹੀ ਵਿੱਚੋਂ ਸਾਰਿਆਂ ਤੋਂ ਨਿੱਕਾ ਖਵਾਵੇਗਾ। ਪਰ ਜਿਹੜਾ ਉਹਨਾਂ ਉੱਤੇ ਅਮਲ ਕਰੇਗਾ ਤੇ ਉਹਨਾਂ ਦੀ ਤਾਲੀਮ ਦੇਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਖਵਾਵੇਗਾ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ, ਕਿ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਬਹੁਤੀ ਨਾ ਹੋਵੇਗੀ, ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਨਹੀਂ ਦਾਖਲ ਹੋਵੋਗੇ। ਇਫਸੀਓਂ, ਪਰ ਰੱਬ ਨੇ ਆਪਣੇ ਰਹਿਮ ਦੀ ਦੌਲਤ ਨਾਲ ਉਸ ਵੱਡੀ ਮੁਹੱਬਤ ਦੇ ਪਾਰੋਂ, ਜਿਹੜੀ ਉਹਨੇ ਸਾਡੇ ਨਾਲ ਕੀਤੀ, ਜਦੋਂ ਕਸੂਰਾਂ ਦੇ ਪਾਰੋਂ ਮੁਰਦਾ ਹੀ ਸੀ, ਤੇ ਸਾਨੂੰ ਮਸੀਹ ਦੇ ਨਾਲ ਜਿਉਂਦਾ ਕੀਤਾ। ਤੁਹਾਨੂੰ ਫਜ਼ਲ ਨਾਲ ਹੀ ਮੁਕਤੀ ਮਿਲੀ ਏ, ਤੇ ਮਸੀਹ ਯਿਸੂ ਵਿੱਚ ਸ਼ਾਮਲ ਕਰਕੇ ਉਹਦੇ ਨਾਲ ਜਵਾਇਆ ਤੇ ਅਸਮਾਨੀ ਮੁਕਾਮਾਂ ਵਿੱਚ ਉਹਦੇ ਨਾਲ ਬਿਠਾਇਆ, ਤਾਂ ਜੋ ਉਹ ਆਪਣੀ ਉਸ ਮਿਹਰਬਾਨੀ ਨਾਲ, ਜਿਹੜੀ ਮਸੀਹ ਯਿਸੂ ਵਿੱਚ ਸਾਡੇ ਉੱਤੇ ਆਉਣ ਵਾਲੇ ਜ਼ਮਾਨਿਆਂ ਵਿੱਚ ਆਪਣੇ ਫਜ਼ਲ ਦੀ ਬਹੁਤ ਦੌਲਤ ਵਿਖਾਵੇ। ਕਿਉਂ ਜੇ ਤੁਹਾਨੂੰ ਈਮਾਨ ਦੇ ਪਾਰੋਂ ਫਜ਼ਲ ਨਾਲ ਹੀ ਮੁਕਤੀ ਮਿਲੀ ਏ, ਤੇ ਇਹ ਤੁਹਾਡੇ ਵੱਲੋਂ ਨਹੀਂ, ਰੱਬ ਦੀ ਬਖਸ਼ਿਸ਼ ਏ, ਤੇ ਨਾ ਅਮਲਾਂ ਦੇ ਪਾਰੋਂ ਏ, ਤਾਂ ਜੋ ਕੋਈ ਫਖਰ ਨਾ ਕਰੇ। ਕਿਉਂ ਜੇ ਅਸੀਂ ਉਹਦੀ ਹੀ ਕਾਰੀਗਰੀ ਹਾਂ, ਤੇ ਮਸੀਹ ਯਿਸੂ ਵਿੱਚ ਉਹਨਾਂ ਨੇਕ ਅਮਲਾਂ ਦੇ ਵਾਸਤੇ ਮਖਲੂਕ ਹੋਏ, ਜਿਨ੍ਹਾਂ ਨੂੰ ਰੱਬ ਨੇ ਪਹਿਲਾਂ ਤੋਂ ਸਾਡੇ ਕਰਨ ਲਈ ਤਿਆਰ ਕੀਤਾ ਸੀ। ਮੁਕਾਸ਼ਫਾ, ਜਿਨ੍ਹੇ ਆਪਣੇ ਹੱਥ ਵਿੱਚ ਸੱਤੇ ਤਾਰੇ ਲਏ ਹੋਏ ਨੇ, ਉਹ ਇਹ ਆਖਦਾ ਏ, ਭਈ ਮੈਂ ਤੇਰੇ ਕੰਮ ਤੇ ਤੇਰੀ ਸ਼ਫਕਤ ਤੇ ਤੇਰਾ ਸਬਰ ਤੇ ਜਾਣਦਾ ਵਾਂ, ਤੇ ਇਹ ਵੀ ਭਈ ਤੂੰ ਬਦਾਂ ਨੂੰ ਵੇਖ ਨਹੀਂ ਸਕਦਾ, ਤੇ ਜਿਹੜੇ ਆਪਣੇ ਆਪ ਨੂੰ ਰਸੂਲ ਅਖਵਾਉਂਦੇ ਨੇ ਤੇ ਹੈ ਨਹੀਂ, ਤੂੰ ਉਹਨਾਂ ਨੂੰ ਅਜ਼ਮਾ ਕੇ ਝੂਠਾ ਪਾਇਆ, ਤੇ ਤੂੰ ਸਬਰ ਕਰਦਾ ਤੇ ਮੇਰੇ ਨਾਂ ਦੀ ਖਾਤਰ ਮੁਸੀਬਤ ਸਹਿੰਦਿਆਂ ਸਹਿੰਦਿਆਂ ਥੱਕਿਆ ਨਹੀਂ। ਜਿਹਦੇ ਕੰਨ ਹੋਣ ਉਹ ਸੁਣੇ, ਭਈ ਰੂਹ ਕਲੀਸਿਆਵਾਂ ਨੂੰ ਕੀ ਆਖਦਾ ਏ। ਜਿਹੜਾ ਗਾਲਬ ਆਏ, ਮੈਂ ਉਹਨਾਂ ਨੂੰ ਹਯਾਤੀ ਦੇ ਰੁੱਖ ਵਿੱਚੋਂ, ਜਿਹੜਾ ਰੱਬ ਦੇ ਫਿਰਦੌਸ ਵਿੱਚ ਏ, ਫਲ ਖਾਣ ਨੂੰ ਦੇਵਾਂਗਾ। ਮੁਕਾਸ਼ਫਾ, ਧੰਨ ਨੇ ਉਹ ਜਿਹੜੇ ਆਪਣੇ ਜਾਮੇ ਧੋਂਦੇ ਨੇ, ਕਿਉਂ ਜੇ ਹਯਾਤੀ ਦੇ ਰੁੱਖ ਦੇ ਕੋਲ ਆਉਣ ਦਾ ਇਖਤਿਆਰ ਪਾਣਗੇ, ਤੇ ਉਹਨਾਂ ਬੂਹਿਆਂ ਵਿੱਚੋਂ ਸ਼ਹਿਰ ਵਿੱਚ ਦਾਖਲ ਹੋਣਗੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਲਾਫਾਨੀ ਹੈ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ। ਹਸਤੀ ਪਾਕਬਾਜ਼ੀ ਹਮਾਂਗੀ ਤੇ ਲਾਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਭਈ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਹਯਾਤੀ ਨੂੰ ਰੂਹ ਤੋਂ ਵੱਖਰਾ ਸ਼ੁਮਾਰ ਕਰਨ ਨਾਲ ਗਲਤੀ ਦਾ ਆਗਾਜ਼ ਹੁੰਦਾ ਹੈ, ਯਾਨੀ ਲਾਫਾਨੀਅਤ ਦੀ ਨਿਊ ਨੂੰ ਖੋਦਣ ਨਾਲ। ਜਿਵੇਂ ਹਯਾਤੀ ਤੇ ਲਾਫਾਨੀਅਤ ਅਜਿਹੀਆਂ ਸ਼ੈਵਾਂ ਹੋਣ, ਜਿਨ੍ਹਾਂ ਨੂੰ ਮਾਦਾ ਦੋਵੇਂ ਫਰਾਹਮ ਵੀ ਕਰ ਸਕਦਾ ਹੋਵੇ ਤੇ ਵਾਪਸ ਵੀ ਲੈ ਸਕਦਾ ਹੋਵੇ। ਰੱਬ ਬੁਰਿਆਈ ਦਾ ਕੋਈ ਅਨਸਰ ਨਹੀਂ ਦੇ ਸਕਦਾ, ਤੇ ਇਨਸਾਨ ਅਜਿਹੀ ਕੁਝ ਵੀ ਮਲਕੀਅਤ ਨਹੀਂ ਰੱਖ ਸਕਦਾ ਜਿਹੜੀ ਉਹਨੇ ਰੱਬ ਤੋਂ ਹਾਸਲ ਨਾ ਕੀਤੀ ਹੋਵੇ। ਤੇ ਫਿਰ ਇਨਸਾਨ ਵਿੱਚ ਗਲਤ ਕੰਮ ਦੀ ਨਿਊ ਖਿੰਝ ਆਈ। ਕਈ ਵਾਰੀ ਬੁਰਿਆਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ, ਜਦੋਂ ਤੀਕਰ ਵੀ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਾਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਹੈ, ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ।
ਪਾਪ ਉਸ ਜਾਨਵਰ ਦੀ ਤਸਵੀਰ ਹੈ ਜਿਹਨੂੰ ਜਾਨਕਨੀ ਦੇ ਪਸੀਨੇ ਦੇ ਪਾਰੋਂ ਤਬਾਹ ਕੀਤਾ ਜਾਂਦਾ ਹੈ। ਇਹ ਇਖਲਾਕੀ ਪਾਗਲਪਨ ਹੈ ਜਿਹੜਾ ਅੱਧੀ ਰਾਤ ਤੇ ਤੂਫਾਨ ਦੇ ਨਾਲ ਸ਼ੋਰ ਸ਼ਰਾਬੇ ਲਈ ਅੱਗੇ ਵੱਧਦਾ ਹੈ। ਬਦਨੀ ਹਿੱਸਾਂ ਲਈ ਕ੍ਰਿਸਚਨ ਸਾਇੰਸ ਦੀਆਂ ਸ਼ਰਤਾਂ ਅਟਲ ਲੱਗਦੀਆਂ ਨੇ, ਪਰ ਇਨਸਾਨ ਇਹ ਸਿੱਖਣ ਲਈ ਜਲਦਬਾਜ਼ੀ ਵਿੱਚ ਨੇ ਭਈ ਹਯਾਤੀ ਰੱਬ ਚੰਗਿਆਈ ਹੈ ਤੇ ਇਹ ਭਈ ਬੁਰਾਈ ਅਸਲੀਅਤ ਵਿੱਚ ਇਨਸਾਨ ਲਈ ਕੋਈ ਮੁਕਾਮ ਹੈ, ਨਾ ਤਾਕਤ ਜਾਂ ਇਲਾਹੀ ਮਈਸ਼ੀਅਤ ਹੈ। ਜਦੋਂ ਅਸੀਂ ਇਹ ਯਾਦ ਕਰਦੇ ਹਾਂ ਭਈ ਰੂਹਾਨੀ ਅਰੂਜ ਦੇ ਪਾਰੋਂ ਸਾਡੇ ਖੁਦਾਵੰਦ ਜਾਂ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮੁਰਦੇ ਨੂੰ ਜਿਉਂਦਾ ਕੀਤਾ ਤੇ ਇੱਥੋਂ ਤੀਕਰ ਭਈ ਹਵਾਵਾਂ ਤੇ ਛੱਲਾਂ ਨੂੰ ਉਹਦੀ ਤਾਬਿਆਦਾਰੀ ਕਰਨ ਦਾ ਹੁਕਮ ਦਿੱਤਾ, ਤੇ ਇਹ ਆਮ ਖਿਆਲ ਭਈ ਹੈਵਾਨੀ ਫਿਤਰਤ ਕਿਸੇ ਕਿਰਦਾਰ ਨੂੰ ਤਾਕਤ ਦੇ ਸਕਦੀ ਏ ਬਹੁਤ ਹੀ ਮਜ਼ਹੀਕਾ ਖੇਜ਼ ਏ। ਫਜ਼ਲ ਤੇ ਸੱਚਾਈ ਦੂਜੇ ਸਾਰੇ ਜ਼ਰੀਆਂ ਤੇ ਤਰੀਕਿਆਂ ਨਾਲੋਂ ਬਹੁਤ ਤਾਕਤਵਰ ਨੇ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦ ਕਿ ਰੱਬ ਚੰਗਿਆਈ ਤੇ ਇਕੱਲਾ ਹੀ ਅਸਲ ਹਯਾਤੀ ਏ। ਤੇ ਇਹਦਾ ਨਤੀਜਾ ਕੀ ਹੁੰਦਾ ਹੈ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਤੇ ਸ਼ਿਫਾ ਦਿੰਦਾ ਹੈ, ਇਨਸਾਨ ਸਿਰਫ ਈਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਇਦਰਾਕ ਨੂੰ ਨਹੀਂ ਪਾ ਲੈਂਦੇ, ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਹੈ। ਰੱਬ ਇਨਸਾਨ ਦਾ ਅਸੂਲ ਹੈ ਤੇ ਇਨਸਾਨ ਰੱਬ ਦਾ ਖਿਆਲ ਹੈ। ਇਸ ਲਈ ਇਨਸਾਨ ਨਾ ਫਾਨੀ ਹੈ ਨਾ ਮਾਦੀ। ਫਾਨੀ ਗਾਇਬ ਹੋ ਜਾਣਗੇ ਤੇ ਲਾਫਾਨੀ ਜਾਂ ਰੱਬ ਦੇ ਪੁੱਤਰ ਇਨਸਾਨ ਦੀ ਕੱਲੀ ਤੇ ਅਬਦੀ ਸੱਚਾਈਆਂ ਦੇ ਤੌਰ ਤੇ ਸਾਹਮਣੇ ਆਉਣਗੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ, ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਅਖੀਰੀ ਫਾਨੀਅਤ ਨੂੰ ਗੈਰ ਫਾਨੀਅਤ ਦੇ ਰਾਹੀਂ ਮੁਕਾ ਦਿੱਤਾ ਜਾਂਦਾ ਹੈ। ਜਿਹੜੇ ਹਕਾਇਕ ਗੈਰ ਫਾਨੀ ਇਨਸਾਨ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਥਾਂ ਦੇਣ ਲਈ ਪਾਪ, ਬਿਮਾਰੀ ਤੇ ਮੌਤ ਨੂੰ ਗਾਇਬ ਹੋਣਾ ਚਾਹੀਦਾ ਹੈ। ਜਿਵੇਂ ਰੋਮਨ ਗੈਰ ਕੌਮਾਂ ਨੇ ਦੇਵਤਾ ਦੇ ਬਾਰੇ ਰੂਹਾਨੀ ਖਿਆਲ ਨੂੰ ਬਹੁਤਾ ਕਬੂਲ ਕੀਤਾ, ਉਂਝ ਹੀ ਸਾਡੇ ਮਾਦੀ ਨਜ਼ਰੀਏ ਰੂਹਾਨੀ ਖਿਆਲਾਂ ਨੂੰ ਕਬੂਲ ਕਰਨਗੇ। ਜਦੋਂ ਤੀਕਰ ਵੀ ਮੁਤਨਾਹੀ ਲਾਮੁਤਨਾਹੀ ਨੂੰ, ਬਿਮਾਰੀ ਸਿਹਤ ਨੂੰ, ਪਾਪ ਪਾਕੀਜ਼ਗੀ ਨੂੰ ਥਾਂ ਨਹੀਂ ਦਿੰਦਾ ਤੇ ਰੱਬ ਦੀ ਬਾਦਸ਼ਾਹੀ ਜਿਵੇਂ ਅਸਮਾਨ ਉੱਤੇ ਹੈ ਉਂਝ ਹੀ ਧਰਤੀ ਉੱਤੇ ਵੀ ਨਹੀਂ ਆ ਜਾਂਦੀ। ਸਾਰੀ ਤੰਦਰੁਸਤੀ, ਪਾਕੀਜ਼ਗੀ ਤੇ ਲਾਫਾਨੀਅਤ ਦੀ ਨਿਉ ਇਸੇ ਹੀ ਵੱਡੀ ਅਸਲੀਅਤ ਵਿੱਚ ਹੈ ਭਈ ਰੱਬ ਵੀ ਇਕੱਲੀ ਸਿਆਣ ਹੈ ਤੇ ਇਸ ਸਿਆਣ ਉੱਤੇ ਸਿਰਫ ਈਮਾਨ ਨਹੀਂ ਹੋਣਾ ਚਾਹੀਦਾ ਬਲਕਿ ਇਹਨੂੰ ਸਮਝਿਆ ਜਾਣਾ ਚਾਹੀਦਾ ਹੈ। ਸਾਇੰਸ ਦੇ ਪਾਰੋਂ ਪਾਪ ਤੋਂ ਛੁਟਕਾਰਾ ਪਾਣਾ, ਪਾਪ ਨੂੰ ਕਿਸੇ ਫਰਜ਼ੀ ਸੋਚ ਜਾਂ ਅਸਲੀਅਤ ਤੋਂ ਨੰਗਾ ਕਰਨਾ ਤੇ ਇਹ ਕਦੀ ਕਬੂਲ ਨਾ ਕਰਨਾ ਹੈ ਭਈ ਪਾਪ ਵਿੱਚ ਕੋਈ ਜ਼ਹਾਨਤ ਜਾਂ ਤਾਕਤ, ਪੀੜ ਜਾਂ ਖੁਸ਼ੀ ਪਾਈ ਜਾਂਦੀ ਹੈ। ਤੁਸੀਂ ਗਲਤੀ ਦੀ ਅਸਲੀਅਤ ਤੋਂ ਇਨਕਾਰ ਕਰਦਿਆਂ ਹੋਏ ਇਹਦੇ ਉੱਤੇ ਫਤਹ ਪਾਉਂਦੇ ਹੋ। ਸਾਇੰਸ ਦੇ ਪਾਰੋਂ ਫਾਨੀ ਸਿਆਣ ਦੇ ਦਾਅਵਿਆਂ ਦੀ ਬਰਬਾਦੀ ਪੂਰੇ ਇਨਸਾਨੀ ਖਾਨਦਾਨ ਨੂੰ ਬਰਕਤ ਦਿੰਦੀ ਹੈ, ਜਿਹਦੇ ਪਾਰੋਂ ਇਨਸਾਨ ਪਾਪ ਤੇ ਫਾਨੀਅਤ ਤੋਂ ਫਰਾਰ ਹੋ ਸਕਦਾ ਹੈ। ਫਿਰ ਵੀ ਸ਼ੁਰੂ ਵਾਂਗਰ ਇਹ ਆਜ਼ਾਦੀ ਸਾਇੰਸੀ ਤੌਰ ਤੇ ਨੇਕੀ ਤੇ ਬੁਰਾਈ ਦੋਵਾਂ ਦੀ ਪਛਾਣ ਵਿੱਚ ਆਪਣੇ ਆਪ ਨੂੰ ਜ਼ਾਹਿਰ ਨਹੀਂ ਕਰਦੀ, ਕਿਉਂ ਜੇ ਬੁਰਾਈ ਗੈਰ ਅਸਲੀ ਹੈ। ਦੂਜੇ ਪਾਸੇ ਸਿਆਣ ਦੀ ਸਾਇੰਸ ਪੂਰੇ ਤੌਰ ਤੇ ਕਿਸੇ ਅਧੂਰੇ, ਬੇਮਹਾਲ ਇਲਮ ਤੋਂ ਵੱਖਰੀ ਹੈ, ਕਿਉਂ ਜੇ ਸਿਰਫ ਚੰਗਿਆਈ ਦੇ ਮਕਸਦ ਲਈ ਕੰਮ ਕਰਦਿਆਂ ਹੋਏ ਸਿਆਣ ਦੀ ਸਾਇੰਸ ਰੱਬ ਹੈ ਤੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਦੀ ਹੈ। ਚੰਗਿਆਈ ਦੀ ਹੱਦ ਲਾਮਤਨਾਹੀ ਰੱਬ ਤੇ ਉਹਦਾ ਖਿਆਲ ਹੈ ਜਿਹੜਾ ਹਾਕਮ ਕੁੱਲ ਹੈ, ਬੁਰਾਈ ਫਰਜ਼ੀ ਝੂਠ ਹੈ। ਲਾਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ ਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਭੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਤੇ ਸਵਾਹ ਬਣ ਜਾਂਦੇ ਨੇ। ਅਸਲੀਅਤ ਵਿੱਚ ਕੋਈ ਫਾਨੀ ਸਿਆਣ ਨਹੀਂ ਹੈ ਤੇ ਨਤੀਜੇ ਦੇ ਤੌਰ ਤੇ ਫਾਨੀ ਖਿਆਲ ਤੇ ਕੂਵਤ ਇਰਾਦੀ ਦੀ ਕੋਈ ਮੁੰਤਕਲੀ ਨਹੀਂ ਹੈ। ਹਯਾਤੀ ਤੇ ਹਸਤੀ ਰੱਬ ਦੀਆਂ ਨੇ। ਇਸ ਗੱਲ ਦਾ ਅਹਿਸਾਸ ਭਈ ਸਾਰੀ ਖਾਰਜ ਅਜ਼ ਹਾਂਗੀ ਗੈਰ ਅਸਲੀ ਹੈ, ਇਨਸਾਨੀ ਤਸੱਵੁਰ ਵਿੱਚ ਖਿਆਲਾਂ ਤੇ ਸ਼ੈਵਾਂ ਨੂੰ ਉਹਨਾਂ ਦੀ ਅਸਲੀ ਲੋੜ ਦੇ ਨਾਲ ਲਿਆਉਂਦਾ ਹੈ ਤੇ ਉਹਨਾਂ ਨੂੰ ਬਹੁਤ ਸੋਹਣਾ ਤੇ ਫਾਨੀ ਤੌਰ ਤੇ ਪੇਸ਼ ਕਰਦਾ ਹੈ। ਇਨਸਾਨ ਵਿੱਚ ਹਮਆਹੰਗੀ ਉਨੀ ਅਸਲੀ ਤੇ ਲਾਫਾਨੀ ਹੁੰਦੀ ਹੈ ਜਿੰਨੀ ਮੌਸੀਕੀ ਵਿੱਚ ਹੁੰਦੀ ਹੈ। ਮੁਖਾਲਫਤ ਗੈਰ ਅਸਲੀ ਤੇ ਫਾਨੀ ਹੈ। ਜੇ ਰੱਬ ਨੂੰ ਕੱਲੀ ਸਿਆਣ ਤੇ ਹਯਾਤੀ ਕਬੂਲ ਕੀਤਾ ਜਾਂਦਾ ਹੈ ਤੇ ਇਹਦੇ ਤੋਂ ਪਾਪ ਤੇ ਮੌਤ ਲਈ ਕੋਈ ਵੀ ਮੌਕਾ ਮੁਯੱਸਰ ਨਹੀਂ ਰਹਿੰਦਾ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਭਈ ਅਸੀਂ ਕਾਮਲ ਕਿਵੇਂ ਬਣੀਏ
ਜਿਵੇਂ ਸਾਡਾ ਅਸਮਾਨੀ ਪਿਓ ਕਾਮਲ ਏ, ਤੇ ਸੋਚ ਜਦੀਦ ਤੇ ਸਿਹਤਮੰਦ ਰਾਵਾਂ ਵੱਲ, ਲਾਫਾਨੀ ਸ਼ੈਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਏ, ਤੇ ਹਮ ਆਹੰਗ ਇਨਸਾਨ ਦੇ ਨਾਲ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਜਦੋਂ ਤੀਕਰ ਹਮ ਆਹੰਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਹ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵੁਰ ਨਹੀਂ ਪਾ ਸਕਦੇ, ਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ। ਚਾਲਾਕ, ਸਾਦਾ ਤੇ ਚੁਸਤ ਰਵੋ। ਜਿਹੜੀ ਰਾਹ ਉਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ, ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ, ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਪੜ ਸਕੀਏ। ਜਦੋਂ ਇਨਸਾਨ ਇਸ ਸਾਇੰਸ ਨੂੰ ਸਮਝਦਾ ਏ, ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਲਕਿ ਰੂਹ ਦਾ ਉੱਚਾ ਕਾਨੂੰਨ ਬਣ ਜਾਵੇਗਾ, ਜਿਹੜਾ ਹਮਾਂਗੀ ਤੇ ਲਾਫਾਨੀਅਤ ਦੇ ਪਾਰੋਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਅਰਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।